ਇਜ਼ਰਾਈਲ ਨੇ ਨਾ ਸਿਰਫ ਜਿਹੜਾ ਉਸ ਨੂੰ ਜਸਟੀਫਾਈ ਕੀਤਾ ਕਤਰ ਦੇ ਉੱਤੇ ਹਮਲੇ ਨੂੰ, ਕਤਰ ਨੂੰ ਕਿਹਾ ਜੀ ਇਹ ਫਾਈਨੈਂਸ ਕਰ ਰਿਹਾ ਰਹਿਣ ਲਈ ਹਮਾਸ, ਉਹਨੇ ਕਿਹਾ ਜੀ ਜਿੱਥੇ ਵੀ ਹੋਣਗੇ, ਜਿੱਥੇ ਵੀ ਹੈ ਅਸੀਂ ਐਟ ਵਿਲ ਜਿੱਥੇ ਮਰਜ਼ੀ ਅਟੈਕ ਕਰ ਸਕਦੇ ਕਿ ਜੇ ਸਾਊਦੀ ਅਰੇਬੀਆ ਔਰ ਪਾਕਿਸਤਾਨ ਦੀ ਇਹ ਡੀਲ ਹੁੰਦੀ ਹੈ ਕਿ ਜਿਹੜਾ ਤੁਹਾਡੇ ਤੇ ਹਮਲਾਵਰ ਹੈ ਉਹੀ ਸਾਡੇ ਤੇ ਵੀ ਅਸੀਂ ਮੰਨਾਂਗੇ ਔਰ ਵੀ ਆਰ ਸਟੈਂਡਿੰਗ ਟੂਗੈਦਰ। ਲੇਕਿਨ ਇਸ ਸਾਰੇ ਦਾ ਇੱਕ ਇੰਪੈਕਟ ਤਾਂ ਉਹ ਅਮਰੀਕਾ ਦੇਖੇਗਾ ਕਿ ਵੀ ਕਿਵੇਂ ਜਿਹੜਾ ਇਹ ਸਾਰੇ ਨੂੰ ਉਹਨੇ ਡੀਲ ਕਰਨਾ। ਪਰ ਜਿਹੜੀ ਸਭ ਤੋਂ ਜ਼ਿਆਦਾ ਸ਼ੌਕ ਵੇਵਸ ਨੇ ਜਾਂ ਸ਼ੈਲ ਸ਼ੌਕਡ ਹੈ ਉਹ ਇੰਡੀਆ। ਉਹਨਾਂ ਨੇ ਐਕਸਪਰਟਸ ਨੇ ਜਾਂ ਦੂਜਿਆਂ ਨੇ ਪੁੱਛਣਾ ਵੀ ਸ਼ੁਰੂ ਕਰਤਾ ਹੈ ਕਿ ਇਹਦਾ ਮਤਲਬ ਇਹ ਹੈ ਕਿ ਵੀ ਜੇ ਕੱਲ੍ਹ ਨੂੰ ਭਾਰਤ ਪਾਕਿਸਤਾਨ ਜੰਗ ਹੁੰਦੀ ਹੈ ਔਰ ਇਹ ਡੀਲ ਤਾਂ ਇਹੀ ਹੈ ਕਿ ਵੀ ਜਿਹੜਾ ਤੁਹਾਡੇ ਤੇ ਹਮਲਾ ਵੀ ਸਾਊਦੀ ਅਰੇਬੀਆ ਦੀ ਫੌਜ ਵੀ ਆ ਕੇ ਲੜੇਗੀ। ਹੁਣ ਭਾਰਤ ਤਾਂ ਸਾਊਦੀ ਅਰੇਬੀਆ ਨੂੰ ਕਿੰਨੀ ਦੇਰ ਤੋਂ ਇਹ ਕਹੋ ਵੀ ਪਸਮਾ ਰਿਹਾ ਸੀ। ਹਾਈਐਸਟ ਸਿਵਿਲੀਅਨ ਅਵਾਰਡ ਸਾਊਦੀ ਅਰੇਬੀਆ ਨੇ ਮੋਦੀ ਨੂੰ ਦਿੱਤਾ। ਜਿਸ ਦਿਨ ਇਹਨਾਂ ਨੇ ਪਹਿਲਗਾਮ ਜਿਹੜਾ ਫਾਲਸ ਫਲੈਗ ਆਪਰੇਸ਼ਨ ਕੀਤਾ ਇੰਡੀਆ ਨੇ 22 ਅਪ੍ਰੈਲ ਨੂੰ, ਉਦੋਂ ਮੋਦੀ ਸਾਊਦੀ ਅਰੇਬੀਆ 'ਚ ਬੈਠਾ ਹੋਇਆ ਕਿਉਂਕਿ ਕਰਨਾ ਇਹਨਾਂ ਨੇ ਹੀ ਸੀ, ਪਰ ਇਹ ਪ੍ਰਭਾਵ ਦੇਣਾ ਚਾਹੁੰਦੇ ਸੀ। ਦੇਖੋ ਜੀ ਪਾਕਿਸਤਾਨ ਨੇ ਕੀਤਾ, ਮੋਦੀ ਸਾਹਿਬ ਤਾਂ ਸਾਊਦੀ ਅਰੇਬੀਆ ਦੀ ਮੇਜ਼ਬਾਨੀ ਮਾਣ ਰਹੇ ਸੀ। ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਦੂਸਰੇ ਸੈਗਮੈਂਟ 'ਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਾਕਿਸਤਾਨ ਸਾਊਦੀ ਅਰੇਬੀਆ ਰੱਖਿਆ ਸਮਝੌਤੇ ਨੇ ਭਾਰਤੀ ਹਾਕਮਾਂ ਨੂੰ ਦੰਦਲ ਪਾ ਦਿੱਤੀ ਹੈ। ਸਾਊਦੀ ਅਰੇਬੀਆ ਨਾਲ ਭਾਰਤ ਦੀ ਲਗਭਗ $40 ਬਿਲੀਅਨ ਦੀ ਟ੍ਰੇਡ ਹੈ। ਇਸ ਰੱਖਿਆ ਸਮਝੌਤੇ ਨਾਲ ਪਾਕਿਸਤਾਨ ਨੂੰ ਫੌਜੀ ਇਕਵਿਪਮੈਂਟ ਖਰੀਦਣ ਲਈ ਸਾਊਦੀ ਅਰੇਬੀਆ ਵੱਲੋਂ ਖੁੱਲ੍ਹੀ ਆਰਥਿਕ ਮਦਦ ਵੀ ਮਿਲੇਗੀ ਔਰ ਭਾਰਤੀ ਮਾਹਰਾਂ ਦਾ ਵੀ ਇਹ ਨਜ਼ਰੀਆ ਹੈ ਕਿ ਇਹ ਰੱਖਿਆ ਸਮਝੌਤਾ ਭਾਰਤ ਲਈ ਬਹੁਤ ਵੱਡਾ ਚੈਲੰਜ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਅਸੀਂ ਪਹਿਲੇ ਸੈਗਮੈਂਟ 'ਚ ਡੀਟੇਲ ਨਾਲ ਡਿਸਕਸ ਕੀਤਾ ਹੈ ਕਿ ਵੀ ਇਹ ਜਿਹੜਾ ਪਾਕਿਸਤਾਨ ਸਾਊਦੀ ਅਰੇਬੀਆ ਸਟ੍ਰੈਟੇਜਿਕ ਡਿਫੈਂਸ ਪੈਕਟ ਹੈ, ਇਸ ਦੀ ਇੰਟਰਨੈਸ਼ਨਲ ਸਟੇਜ ਦੇ ਉੱਤੇ ਸੈਂਟਰਲ ਏਸ਼ੀਆ 'ਚ, ਸਾਊਥ ਏਸ਼ੀਆ 'ਚ ਇਸ ਦੇ ਕੀ ਪ੍ਰਭਾਵ ਪੈਣਗੇ। ਜ਼ਾਹਰ ਹੈ ਕਿ ਵੀ ਪਹਿਲਾ ਇਜ਼ਰਾਈਲ ਜਿਹੜਾ ਦਿਮਾਗ ਖਰਾਬ ਸੀ ਔਰ ਜਿਸ ਨੂੰ ਲੱਗਦਾ ਸੀ ਔਰ ਜਿਹਨੇ ਕੋਈ ਪਰਵਾਹ ਨਹੀਂ ਕੀਤੀ, ਜਿਸ ਦਿਨ 50 ਇਸਲਾਮਿਕ ਮੁਲਕਾਂ ਦੇ ਰਹਿਬਰ, ਉਹਨਾਂ ਦੇ ਪ੍ਰੈਜ਼ੀਡੈਂਟ ਔਰ ਮੁਖੀ ਜਿਹੜੇ ਨੇ ਉਹ ਕਰਾਰਦਾਦ ਪੇਸ਼ ਕਰ ਰਹੇ ਨੇ ਕਿ ਭਾਈ ਅਸੀਂ ਇੱਕ ਦੂਜੇ ਦੇ ਨਾਲ ਖੜੇ ਹਾਂ, ਸੋਵਰਨਟੀ ਵਾਇਲੇਟ ਨਹੀਂ ਹੋਣੀ ਚਾਹੀਦੀ, ਗਜ਼ਾ ਦੇ ਵਿੱਚ ਜਿਹੜਾ ਹੈ ਉਹ ਨਸਲਕੁਸ਼ੀ ਹੋ ਰਹੀ ਹੈ ਔਰ ਇਸ ਕਿਸਮ ਦੀ ਬੜੇ ਜਿਹੜੇ ਨੇ ਉਹ ਚੋਜ਼ਨ ਜਿਹੜੇ ਵਰਡਸ ਦੇ ਵਿੱਚ ਉਹਨਾਂ ਦੀ ਪ੍ਰੈਜੈਂਟੇਸ਼ਨ ਸੀ। ਲੇਕਿਨ ਜਦੋਂ ਹੀ ਇਹਦੀ ਅਜੇ ਸਿਆਹੀ ਵੀ ਨਹੀਂ ਸੀ ਸੁੱਕੀ ਔਰ ਇਜ਼ਰਾਈਲ ਨੇ ਗਰਾਊਂਡ ਦੇ ਉੱਤੇ ਗਜ਼ਾ ਤੇ ਟੈਂਕਾਂ ਦੇ ਨਾਲ ਜਿਹੜਾ ਉਹ ਆਪਣਾ ਇਨਵੇਜਨ, ਆਪਣਾ ਹਮਲਾ ਖੋਲ੍ਹ ਦਿੱਤਾ, ਜਿਹੜਾ ਲਗਾਤਾਰ ਜਾਰੀ ਹੈ। ਬੜੀ ਬੁਰੀ ਤਰ੍ਹਾਂ ਨਸਲਕੁਸ਼ੀ ਉਹ ਜਿਹੜੀ ਹੈ ਉਹ ਉਦੋਂ ਤੋਂ ਹੀ, ਜਦੋਂ ਤੋਂ ਸੀਜ਼ ਆਫ ਗਜ਼ਾ ਦੇ ਥੱਲੇ ਔਰ ਉਹ ਚੱਲ ਰਿਹਾ ਬਰਾਬਰ। ਸੋ ਇਹ ਉਹਦਾ ਜਵਾਬ ਸੀ ਕਿ ਵੀ ਅਸੀਂ ਵੀ ਡੋਂਟ ਗਿਵ ਏ ਡੈਮ, ਜਿਵੇਂ ਮੈਂ ਕਿਹਾ। ਹੁਣ ਇਹ ਜਿਹੜਾ ਸਾਊਦੀ ਅਰੇਬੀਆ ਔਰ ਪਾਕਿਸਤਾਨ ਔਰ ਜਿਸ ਅੰਦਾਜ਼ ਦੇ ਵਿੱਚ ਸ਼ਾਹਬਾਜ਼ ਸ਼ਰੀਫ ਨੂੰ ਉੱਥੇ ਵੈਲਕਮ ਕੀਤਾ ਗਿਆ ਸਾਊਦੀ, ਐਗਜ਼ੈਕਟਲੀ ਉਹੀ ਪੈਟਰਨ, ਉਹੀ ਪ੍ਰੋਟੋਕੋਲ ਮੈਂ ਉਹ ਪੈਰੇਡਸ ਦੇਖੀਆਂ ਜਦੋਂ ਪ੍ਰੈਜ਼ੀਡੈਂਟ ਟਰੰਪ ਉੱਥੇ ਜਾਂਦੇ ਨੇ, ਜਿਸ ਅੰਦਾਜ਼ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਜਾਂ ਅਮਰੀਕੀ ਪ੍ਰੈਜ਼ੀਡੈਂਟ ਨੂੰ ਦਿੱਤਾ ਜਾਂਦਾ, ਜਿਵੇਂ ਜਹਾਜ਼ਾਂ ਨੇ ਅਗਵਾਨੀ ਕੀਤੀ ਔਰ ਥੱਲੇ ਗਰਾਊਂਡ ਦੇ ਉੱਤੇ ਜਿਹੜਾ ਉਹ ਪੈਰੇਡ ਔਰ ਦੂਸਰੇ ਔਰ ਕਿੰਗ ਖੁਦ ਬਾਹਰ ਆਇਆ ਰਿਸੀਵ ਕਰਨ ਔਰ ਦੂਸਰਾ ਔਰ ਜ਼ਾਹਰ ਹੈ ਪਾਕਿਸਤਾਨ ਦੇ ਫੌਜੀ ਚੀਫ ਵੀ ਜਿਹੜੇ ਨੇ ਆਸਮ ਮੁਨੀਰ ਉਹ ਵੀ ਉੱਥੇ ਸਨ। ਔਰ ਇਹ ਆਪਣੇ ਆਪ ਦੇ ਵਿੱਚ ਸੀ, ਜਿਵੇਂ ਅਸੀਂ ਕਿਹਾ ਕਿ ਵੀ 7, 8, 9, 10 ਮਈ ਦੇ ਟਕਰਾਅ ਤੋਂ ਬਾਅਦ ਭਾਰਤ ਦੇ ਨਾਲ ਮਿਸਲ ਔਰ ਡਰੋਨ ਵਾਰਫੇਅਰ ਤੋਂ ਪਾਕਿਸਤਾਨ ਦਾ ਰੁਤਬਾ ਵੈਸੇ ਹੀ ਬੁਲੰਦ ਸੀ। ਉਹਨਾਂ ਨੇ ਲੱਗਾ ਵੀ ਉਹਨਾਂ ਨੂੰ ਇਹ ਹੋ ਗਿਆ ਕਿ ਪਾਕਿਸਤਾਨ ਇੱਕ ਸੁਪੀਰੀਅਰ ਮਿਲਟਰੀ ਪਾਵਰ ਹੈ। ਪਰ ਜੋ ਹਰਕਤ ਇਜ਼ਰਾਈਲ ਨੇ ਕੀਤੀ ਕਤਰ ਦੇ ਵਿੱਚ, ਉਸ ਤੋਂ ਬਾਅਦ ਉਹਨਾਂ ਨੂੰ ਲੱਗਾ ਵੀ ਜਿਸ ਅਮਰੀਕਾ ਨੂੰ ਅਸੀਂ ਬਿਲੀਅਨਸ ਆਫ ਡਾਲਰਸ ਦੇ ਰਹੇ ਹਾਂ, ਉਹਨਾਂ ਦੀ ਇਕਵਿਪਮੈਂਟ ਖਰੀਦ ਰਹੇ ਹਾਂ, ਉਹਨਾਂ ਦੇ ਬੇਸ ਬਣਾਏ ਹੋਏ ਨੇ ਇੱਥੇ, ਉਹ ਤਾਂ ਇਜ਼ਰਾਈਲ ਦੇ ਸਾਹਮਣੇ ਜਿਹੜਾ ਜਾਂ ਬੋਲਦਾ ਨਹੀਂ ਜਾਂ ਵਿੰਕ ਐਂਡ ਨੋਡ ਹੈ, ਉਸ ਦੀ ਜਿਹੜੀ ਹੈ ਸਹਿਮਤੀ ਨਾਲ ਹੀ ਹੋ ਰਿਹਾ, ਜਿਹੜਾ ਉਹ ਤਾਂ ਸਹਿਮਤੀ ਨਾਲ ਹੀ ਰਿਹਾ, ਕੋਈ ਅਦਰਵਾਈਜ਼ ਇਜ਼ਰਾਈਲ ਦੀ ਕੀ ਮਜਾਲ ਹੈ। ਸੋ ਉਹਨਾਂ ਨੂੰ ਲੱਗਾ ਕਿ ਵੀ ਹੁਣ ਅਸੀਂ ਆਪਣੇ ਬ੍ਰਦਰਹੁੱਡ ਵਾਲੀ ਮੁੜੀਏ, ਇਸਲਾਮਿਕ ਨੈਟੋ ਦਾ ਜ਼ਿਕਰ ਹੋਈ, ਉਹਦੇ 'ਚ ਵੀ ਉਹਨਾਂ ਨੂੰ ਲੱਗਾ ਵੀ ਉਹ ਕਦੋਂ ਤੱਕ ਇਹਦੀ ਇੰਡਸਟਰੀ ਖਲਾਰਾ ਹੋਏਗਾ। ਇਮੀਡੀਏਟ ਜਿਹੜਾ ਮੈਸੇਜ ਦੇਣਾ ਸੀ, ਕਿਉਂਕਿ ਇਜ਼ਰਾਈਲ ਨੇ ਨਾ ਸਿਰਫ ਜਿਹੜਾ ਉਸ ਨੂੰ ਜਸਟੀਫਾਈ ਕੀਤਾ ਕਤਰ ਦੇ ਉੱਤੇ ਹਮਲੇ ਨੂੰ, ਕਤਰ ਨੂੰ ਕਿਹਾ ਜੀ ਇਹ
ਫਾਈਨੈਂਸ ਕਰ ਰਿਹਾ, ਰਹਿਣ ਲਈ ਉਹਨੇ ਕਿਹਾ ਜੀ ਜਿੱਥੇ ਵੀ ਹੋਣਗੇ, ਜਿੱਥੇ ਵੀ ਹੈ ਅਸੀਂ ਐਟ ਵਿਲ ਜਿੱਥੇ ਮਰਜ਼ੀ ਅਟੈਕ ਕਰ ਸਕਦੇ ਹਾਂ। ਸੋ 7-8 ਮੁਲਕਾਂ ਦੀ ਸੋਵਰਨਟੀ ਤਾਂ ਪਹਿਲਾਂ ਹੀ ਇਹ ਵਾਇਲੇਟ ਕਰ ਚੁੱਕਾ ਹੈ ਇਜ਼ਰਾਈਲ। ਸੋ ਇਹ ਜਿਹੜਾ ਇਹਦੀ ਟਾਈਮਿੰਗ ਹੈ, ਇਹਦਾ ਮਤਲਬ ਬੜਾ ਕਲੀਅਰ ਹੈ। ਔਰ ਪਾਕਿਸਤਾਨ ਦੇ ਕੋਲ ਆਲਰੇਡੀ ਇੱਕ ਹੁੰਦਾ ਵੀ ਉਹਨੇ ਫਰਦਰ ਕੁਝ ਡਿਵੈਲਪ ਕਰਨਾ ਹੈ। ਉਹ ਜੇ ਇਸ ਕਿਸਮ ਦਾ ਹੋਏ ਜਿਵੇਂ ਈਰਾਨ ਜੇ ਕੁਝ ਕਰਨਾ ਚਾਹੁੰਦਾ ਉਹਨੂੰ ਰੋਕ ਦਿੱਤਾ ਜਾਂਦਾ ਹੈ ਜਾਂ ਹਮਲੇ ਦਾ ਸ਼ਿਕਾਰ ਬਣਾਇਆ ਗਿਆ। ਪਾਕਿਸਤਾਨ ਦੇ ਕੋਲ ਜਿਹੜਾ ਸਟੇਟ ਆਫ ਦਾ ਆਰਟ ਉਹਨਾਂ ਦੀ ਨਿਊਕਲੀਅਰ ਫੈਸਿਲਿਟੀ ਹੈ, ਡਿਲੀਵਰੀ ਸਿਸਟਮ ਹੈ, ਮਿਜ਼ਾਈਲਸ ਔਰ ਦੂਜਾ। ਔਰ ਜੇ ਜਿਹੜੇ ਇਸ ਦੇ ਉੱਤੇ ਟੈਪ ਰੱਖਦੇ ਨੇ ਇੰਟਰਨੈਸ਼ਨਲ ਜਿਹੜੀਆਂ ਆਰਗੇਨਾਈਜੇਸ਼ਨਸ, ਉਹਨਾਂ ਦੇ ਕੋਲ ਹੈ ਵੀ ਉਹਨਾਂ ਦਾ ਪਾਕਿਸਤਾਨ ਦਾ ਨਿਊਕਲੀਅਰ ਜ਼ਖੀਰਾ ਜਿਹੜੇ ਹੈ ਉਹ ਭਾਰਤ ਨਾਲੋਂ ਵੀ ਜ਼ਿਆਦਾ ਹੈ। ਔਰ ਉਹਨਾਂ ਦਾ ਜਿਹੜਾ ਈਵਨ ਮਿਸਾਈਲ ਡਿਲੀਵਰੀ ਸਿਸਟਮ ਹੈ ਉਹ ਕਿਉਂਕਿ ਆਲਰੇਡੀ ਵਿਦ ਇਨ ਇੰਡੀਆ ਵੀ ਉਹ ਕਵਰ ਕਰਦਾ ਹੈ ਫਰਮ ਕਸ਼ਮੀਰ ਟੂ ਕੰਨਿਆ ਕੁਮਾਰੀ, ਲੇਕਿਨ 1500 ਮਾਈਲ ਤੱਕ ਜਿਹੜਾ ਹੈ ਔਰ ਜਾਂ ਕਿਲੋਮੀਟਰ ਇਸ ਤੋਂ ਬਿਯੋਂਡ। ਸੋ ਉਹਦੇ 'ਚ ਇਕੱਲਾ ਇਹੀ ਨਹੀਂ ਵੀ ਇਜ਼ਰਾਈਲ ਵੀ ਉਹਦੀ ਮਾਰ ਥੱਲੇ ਆਉਂਦਾ ਹੈ, ਈਵਨ ਬਿਯੋਂਡ ਵੀ। ਹੁਣ ਇਸ ਸਾਰੇ ਨੇ ਇਹ ਜਿਹੜਾ ਮੈਸੇਜ ਦੇ ਦਿੱਤਾ ਕਲੀਅਰਲੀ ਕਿ ਜੇ ਸਾਊਦੀ ਅਰੇਬੀਆ ਔਰ ਪਾਕਿਸਤਾਨ ਦੀ ਇਹ ਡੀਲ ਹੁੰਦੀ ਹੈ ਕਿ ਜਿਹੜਾ ਤੁਹਾਡੇ 'ਤੇ ਹਮਲਾਵਰ ਹੈ ਉਹੀ ਸਾਡੇ 'ਤੇ ਵੀ ਅਸੀਂ ਮੰਨਾਂਗੇ ਔਰ ਵੀ ਆਰ ਸਟੈਂਡਿੰਗ ਟੂਗੈਦਰ। ਇਹ ਠੀਕ ਹੈ ਵੀ ਸਾਊਦੀ ਅਰੇਬੀਆ ਦੀ ਫੌਜ ਜਿਹੜੀ ਆ ਉਹਨੂੰ ਪਹਿਲਾਂ ਵੀ ਪਾਕਿਸਤਾਨ 'ਚ ਟ੍ਰੇਨਿੰਗ ਮਿਲਦੀ ਹੈ, ਥੋੜ੍ਹੀ ਬਹੁਤ ਹੈ। ਪਾਕਿਸਤਾਨ ਦੀ ਵੀ ਇੱਕ ਬ੍ਰਿਗੇਡ ਇੱਕ ਜ਼ਮਾਨੇ 'ਚ ਸੀ, ਹੁਣ ਵੀ ਯਮਨ ਦੇ ਬਾਰਡਰ 'ਤੇ। ਲੇਕਿਨ ਇਸ ਸਾਰੇ ਦਾ ਇੱਕ ਇੰਪੈਕਟ ਤਾਂ ਉਹ ਅਮਰੀਕਾ ਦੇਖੇਗਾ ਕਿ ਵੀ ਕਿਵੇਂ ਜਿਹੜਾ ਇਹ ਸਾਰੇ ਨੂੰ ਉਹਨੇ ਡੀਲ ਕਰਨਾ। ਪਰ ਜਿਹੜੀ ਸਭ ਤੋਂ ਜ਼ਿਆਦਾ ਸ਼ੌਕ ਵੇਵਸ ਨੇ ਜਾਂ ਸ਼ੈਲ ਸ਼ੌਕਡ ਹੈ ਉਹ ਇੰਡੀਆ। ਉਹਦੇ ਰੀਜ਼ਨ ਕਿਉਂਕਿ ਉਹਨਾਂ ਨੇ ਐਕਸਪਰਟਸ ਨੇ ਜਾਂ ਦੂਜਿਆਂ ਨੇ ਪੁੱਛਣਾ ਵੀ ਸ਼ੁਰੂ ਕਰਤਾ ਹੈ ਕਿ ਇਹਦਾ ਮਤਲਬ ਇਹ ਹੈ ਕਿ ਵੀ ਜੇ ਕੱਲ੍ਹ ਨੂੰ ਭਾਰਤ ਪਾਕਿਸਤਾਨ ਜੰਗ ਹੁੰਦੀ ਹੈ ਔਰ ਇਹ ਡੀਲ ਤਾਂ ਇਹੀ ਹੈ ਕਿ ਵੀ ਜਿਹੜਾ ਤੁਹਾਡੇ 'ਤੇ ਹਮਲਾ ਵੀ ਸਾਊਦੀ ਅਰੇਬੀਆ ਦੀ ਫੌਜ ਵੀ ਆ ਕੇ ਲੜੇਗੀ। ਕਈਆਂ ਨੇ ਕਿਹਾ ਵੀ ਸਾਊਦੀ ਫੌਜ ਨਾ ਸਹੀ, ਹੁਣ ਸਾਊਦੀ ਅਰੇਬੀਆ ਦੀ ਮਨੀ ਪਾਵਰ ਜਿਹੜੀ ਆ ਉਹ ਤਾਂ ਪਾਕਿਸਤਾਨ ਨੂੰ ਹੋਏਗੀ ਮਰਨ ਮਰਾਉਣ ਲਈ ਜਾਂ ਫੌਜ 'ਚ ਜਿਹੜਾ ਅੱਗੇ ਜਾਣ ਲਈ ਤਾਂ ਕੋਈ ਕਮੀ ਨਹੀਂ ਹੈ। ਪਾਕਿਸਤਾਨ ਦੇ ਵਿੱਚ ਇੱਕ ਸਪਿਰਿਟ ਹੈ, ਜਜ਼ਬਾ ਹੈ, ਇੱਕ ਇਸਲਾਮਿਕ ਨਜ਼ਰੀਆ ਹੈ। ਔਰ ਜਿਹੜਾ ਉਹ ਸਾਰੇ ਦੇ ਨਾਲ ਮੱਕਾ ਮਦੀਨਾ ਦੀ ਹਿਫਾਜ਼ਤ ਦੀ ਗੱਲ ਜਦੋਂ ਆਏਗੀ ਤਾਂ ਕਿਹੜਾ ਮੁਸਲਮਾਨ ਹੈ ਜਿਹੜਾ ਉਹ ਜ਼ਿੰਦਗੀ ਨੂੰ ਪਿਆਰ ਕਰੇਗਾ? ਉਹਦੇ ਲਈ ਸ਼ਹੀਦ ਹੋਣਾ ਇਹ ਵੱਡਾ ਮਜ਼ਹਬ ਦਾ ਰੁਤਬਾ ਹੈ। ਹੁਣ ਇਹਨਾਂ ਹਾਲਾਤਾਂ 'ਚ ਭਾਰਤ ਨੇ ਹਾਲਾਂਕਿ ਇਮੀਡੀਏਟ ਸਟੇਟਮੈਂਟ ਤੋਂ ਬਾਅਦ ਹੁਣ ਭਾਰਤ ਤਾਂ ਸਾਊਦੀ ਅਰੇਬੀਆ ਨੂੰ ਕਿੰਨੀ ਦੇਰ ਤੋਂ ਇਹ ਕਹੋ ਵੀ ਪਸਮਾ ਰਿਹਾ ਸੀ। ਹਾਈਐਸਟ ਸਿਵਿਲੀਅਨ ਅਵਾਰਡ ਸਾਊਦੀ ਅਰੇਬੀਆ ਨੇ ਮੋਦੀ ਨੂੰ ਦਿੱਤਾ। ਜਿਸ ਦਿਨ ਇਹਨਾਂ ਨੇ ਪਹਿਲਗਾਮ ਜਿਹੜਾ ਫਾਲਸ ਫਲੈਗ ਆਪਰੇਸ਼ਨ ਕੀਤਾ ਇੰਡੀਆ ਨੇ 22 ਅਪ੍ਰੈਲ ਨੂੰ, ਉਦੋਂ ਮੋਦੀ ਸਾਊਦੀ ਅਰੇਬੀਆ 'ਚ ਬੈਠਾ ਹੋਇਆ ਸੀ। ਜਿਵੇਂ ਤੁਸੀਂ ਇਹਨਾਂ ਦੀ ਦੇਖੋ ਨਾ ਵੀ ਕਿਉਂਕਿ ਕਰਨਾ ਇਹਨਾਂ ਨੇ ਹੀ ਸੀ ਪਰ ਇਹ ਪ੍ਰਭਾਵ ਦੇਣਾ ਚਾਹੁੰਦੇ ਸੀ। ਦੇਖੋ ਜੀ ਪਾਕਿਸਤਾਨ ਨੇ ਕੀਤਾ, ਮੋਦੀ ਸਾਹਿਬ ਤਾਂ ਸਾਊਦੀ ਅਰੇਬੀਆ ਦੀ ਮੇਜ਼ਬਾਨੀ ਮਾਣ ਰਹੇ ਸੀ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਸ਼ਾਇਦ ਅਮਰੀਕਾ ਤੋਂ ਬਾਅਦ ਸਾਊਦੀ ਅਰੇਬੀਆ ਦੂਸਰਾ ਮੁਲਕ ਹੈ ਜਿਹਦੇ ਨਾਲ ਸਭ ਤੋਂ ਜ਼ਿਆਦਾ ਟ੍ਰੇਡ ਹੈ ਇੰਡੀਆ ਦੀ, 40-42 ਬਿਲੀਅਨ ਡਾਲਰ ਹੈ। ਔਰ ਜ਼ਾਹਰ ਹੈ ਕਿ ਸਾਊਦੀ ਅਰੇਬੀਆ ਦੇ ਹਾਕਮ ਜਿਹੜੇ ਨੇ ਹੁਣ ਡਾਈਵਰਸੀਫਾਈ ਕਰ ਰਹੇ ਨੇ, ਰਿਫਾਈਨਰੀ ਇੰਡੀਆ ਚਲਾਈ ਹੋਈ ਹੈ। ਦੂਸਰਾ ਹੈ ਕਿ ਵੀ ਇੱਕੋ ਹੀ ਅਸੀਂ ਤੇਲ ਵੇਚਣ ਤੱਕ ਨਾ ਮਹਿਦੂਦ ਰਹੀ ਹੈ, ਮਲਟੀਪਲ ਹੋਈ ਹੈ। ਸੋ ਇੰਡੀਆ ਇਹ ਸਮਝਦਾ ਸੀ ਕਿ ਉਹਨੇ ਹੌਲੀ ਸਾਊਦੀ ਅਰੇਬੀਆ ਨੂੰ ਆਪਣੇ ਵੱਲ ਪੁੱਲ ਕਰ ਲਿਆ। ਇਵੇਂ ਹੀ UAE, ਕਤਰ, ਇਹਨਾਂ ਸਾਰਿਆਂ ਤੋਂ ਇੰਡੀਆ ਨੇ ਜਿਹੜਾ ਉਹ ਹਾਈਐਸਟ ਸਿਵਲੀਅਨ ਅਵਾਰਡ ਮੋਦੀ ਨੇ ਲਏ ਹੋਏ ਨੇ। ਹੁਣ ਕਤਰ ਦੇ ਵਿੱਚ 7 ਆਲਾ ਇੰਡੀਅਨ ਨੇਵੀ ਦੇ ਆਫੀਸਰ ਜਿਹੜੇ ਮੋਸਾਦ ਲਈ ਸਪਾਈਂਗ ਕਰ ਰਹੇ ਸੀ ਉਹ ਫੜੇ, ਟਰਾਇਲ ਚੱਲਿਆ, ਸਜ਼ਾਏ ਮੌਤ ਮਿਲੀ। ਇੱਕ ਨੂੰ ਛੱਡ ਕੇ 6 ਨੂੰ ਛੁਡਾ ਕੇ ਮੋਦੀ ਲੈ ਗਿਆ। ਇਸ ਲੈਵਲ ਦੀ ਰਿਲੇਸ਼ਨਸ਼ਿਪ ਔਰ ਅਸੀਂ ਦੇਖ ਰਹੇ ਸੀ ਕਿ ਵੀ ਜੋ ਭਾਰਤ ਦੇ 20 ਕਰੋੜ ਮੁਸਲਮਾਨਾਂ ਨਾਲ ਹੋ ਰਿਹਾ ਹੈ, ਜੋ ਕਸ਼ਮੀਰੀਆਂ ਨਾਲ ਹੋ ਰਿਹਾ ਹੈ, ਵੀ ਇਹਨਾਂ ਸ਼ੇਖਾਂ ਨੂੰ ਤਾਂ ਇਹਨਾਂ ਨੂੰ ਕੋਈ ਪਰਵਾਹ ਹੀ ਨਹੀਂ ਹੈ, ਆਪਣੇ ਲੱਗੇ ਹੋਏ ਨੇ ਦੂਸਰੇ ਉਹ ਸਾਰੇ 'ਚ। ਪਰ ਗੱਲ ਤਾਂ ਇਹ ਹੈ ਕਿ ਵੀ ਇੱਕੋ ਸਾਡੀ ਪੰਜਾਬੀ 'ਚ ਕਹਿੰਦੇ ਨੇ ਕਿ ਵੀ ਜਦੋਂ ਆਪਣੇ ਘਰ ਲੱਗੇ ਅੱਗ ਤੇ ਉਹ ਅੱਗ ਹੁੰਦੀ ਹੈ, ਦੂਸਰੇ ਦੇ ਘਰ ਲੱਗੀ ਤਾਂ ਬਸੰਤਰ ਲੱਗਦੀ ਹੈ। ਹੁਣ ਬਸੰਤ ਨੂੰ ਕਹਿੰਦੇ ਜਦੋਂ ਅੱਗ ਦੇ ਹੁੰਦਾ ਦੇਖਣ ਨੂੰ ਤਾਂ ਬਹੁਤ ਸੋਹਣਾ ਲੱਗਦਾ ਹੁੰਦਾ ਜੀ ਜਿਵੇਂ ਬਸੰਤ ਹੈ ਇਵੇਂ, ਪਰ ਜਦੋਂ ਆਪਣੇ ਲੱਗ ਜਾਏ ਫਿਰ ਅੱਗ ਹੈ। ਹੁਣ ਜਦੋਂ ਕਤਰ ਦੇ ਉੱਤੇ ਹਮਲਾ ਹੋਇਆ ਉਹ ਤਾਂ ਸਮਝਦੇ ਸੀ ਕਿ ਠੀਕ ਹੈ ਜੀ ਅਸੀਂ ਮਹਿਫੂਜ਼ ਹਾਂ, ਪੈਸਾ ਵੀ ਬਣ ਰਿਹਾ ਹੈ, ਦੂਸਰਾ ਵੀ ਹੋ ਰਿਹਾ। ਹੁਣ ਇਸ ਸਾਰੇ ਨੇ ਭਾਰਤ ਨੂੰ ਭਾਰਤ ਇਸ ਲਈ ਸ਼ੈਲ ਸ਼ੌਕਡ ਹੈ। ਇੱਕ ਤਾਂ ਪਾਕਿਸਤਾਨ ਦਾ ਰੁਤਬਾ ਪਹਿਲਾਂ ਹੀ ਜੋ ਸੋ ਕਾਲਡ ਆਪਰੇਸ਼ਨ ਸੰਦੂਰ ਦੇ ਦੌਰਾਨ ਇਹਨਾਂ ਦੇ ਛਿੱਤਰ ਫਿਰਿਆ ਉਹ ਸੀ।
ਅਮਰੀਕਾ ਦੇ ਨਾਲ ਵੀ ਪਾਕਿਸਤਾਨ ਦੇ ਸਬੰਧ ਜਿਹੜੇ ਨੇ ਉਹ ਆਸਮ ਮੁਨੀਰ ਨੂੰ ਲੰਚ ਤੇ ਸੱਦਣਾ, 2 ਵਾਰ ਉਹਦਾ ਫੇਰ ਆਉਣਾ। ਹੁਣ ਵੀ ਜਿਹੜੀ UN ਦੇ ਵਿੱਚ ਸੈਸ਼ਨ ਚੱਲ ਰਿਹਾ, ਮੋਸਟ ਪ੍ਰੋਬੈਬਲੀ ਜੇ ਇਹਨਾਂ ਡਿਵੈਲਪਮੈਂਟਸ ਤੋਂ ਬਾਅਦ ਸਾਊਦੀ ਅਰੇਬੀਆ ਵਾਲਿਆਂ ਤੋਂ ਉਹਦਾ ਚਾਂਸ ਘੱਟ ਨਾ ਜਾਏ। ਸ਼ਾਬਾਜ਼ ਸ਼ਰੀਫ ਔਰ ਜਿਹੜੇ ਪ੍ਰੈਜ਼ੀਡੈਂਟ ਟਰੰਪ ਦੀ ਮੁਲਾਕਾਤ ਵੀ ਸੀ, ਆਸਮ ਮੁਨੀਰ ਨੇ ਵੀ ਜੁਆਇਨ ਕਰਨਾ ਸੀ, ਜੋ ਉਹਨਾਂ ਦੀਆਂ ਇਨੀਸ਼ੀਅਲ ਨਿਊਜ਼ ਸੀ। ਹੁਣ ਇੰਡੀਆ ਨੇ ਬੜਾ ਕੈਲਕੂਲੇਟਡ ਇਹਦੇ ਉੱਤੇ ਪਹਿਲਾਂ ਆਪਣਾ ਜਿਹੜਾ ਰਿਐਕਸ਼ਨ ਦਿੱਤਾ ਹੈ। ਉਹਨਾਂ ਦੀ ਫੋਰਨ ਮਿਨਿਸਟਰੀ ਦੀ ਜਿਹੜੀ ਐਗਜ਼ੈਕਟ ਸਟੇਟਮੈਂਟ ਹੈ ਉਹ ਮੈਂ ਸ਼ੇਅਰ ਕਰਨਾ ਚਾਹੁੰਦਾ। The government was aware that this development, which formalizes a long-standing arrangement between the two countries, had been under consideration। ਕਿ ਜੀ ਸਾਨੂੰ ਪਤਾ ਸੀ ਵੀ ਇਹ ਚੱਲ ਰਿਹਾ, ਇਹ ਹੁਣ ਬੜੇ ਸਿਆਣੇ ਬਣ ਰਹੇ ਨੇ। Will study the implications of this development for our national security as well as for regional and global stability। ਕਿ ਅਸੀਂ ਇਹਦਾ ਗੰਭੀਰ ਅਧਿਐਨ ਕਰਾਂਗੇ ਆਪਣੀ ਰਾਸ਼ਟਰੀ ਸੁਰੱਖਿਆ ਲਈ ਵੀ ਔਰ ਗਲੋਬਲ ਸਟੇਬਿਲਿਟੀ ਲਈ ਵੀ। The government remains committed to protecting India's national interests and ensuring comprehensive national security in all domains। ਬਸ ਆ ਹੈ ਕਿ ਜੀ ਅਸੀਂ ਜਿਹੜਾ ਕਮਿਟਡ ਹੈ ਇੰਡੀਆ ਦੀ ਨੈਸ਼ਨਲ ਇੰਟਰਸਟ ਨੂੰ ਜਿਹੜਾ ਉਹ ਪ੍ਰੋਟੈਕਟ ਕਰਨ ਦੇ ਲਈ ਔਰ ਹਰ ਪੱਖ ਤੋਂ ਨੈਸ਼ਨਲ ਸਿਕਿਉਰਿਟੀ ਦੇਣ ਨੂੰ। ਇਹ ਗੋਂਗਲੂਆਂ ਤੋਂ ਮਿੱਟੀ ਲਾਉਣ ਵਾਲੀ ਗੱਲ ਹੈ, ਕਿਉਂਕਿ ਹੋਰ ਕਹਿਣ ਕੀ ਕੰਡੈਮ ਕਰਨੇ ਨੂੰ ਕੰਡੈਮ ਕਰਨਗੇ ਫਿਰ ਸਾਊਦੀ ਅਰੇਬੀਆ ਤੇ ਦੂਸਰਾ, ਔਰ ਇਹਨਾਂ ਦੇ ਕੰਡੈਮ ਜਾਂ ਇੰਡੋਰਸ ਕਰਨ ਨਾਲ ਕਿਉਂ ਤਾਂ ਹੋ ਗਿਆ ਜਿਹੜਾ ਹੋਣਾ ਸੀ। ਹੁਣ ਜਿਹੜਾ ਮੇਰੇ ਲਈ ਇੰਟਰਸਟ ਸੀ ਕਿ ਵੀ ਜਿਹੜੇ ਇੰਟਰਨੈਸ਼ਨਲ ਥਿੰਕ ਟੈਂਕ ਨੇ ਜਾਂ ਜਿਹੜੇ ਪ੍ਰੋ ਇੰਡੀਆ ਲਾਈਨ ਵਾਲੇ ਥਿੰਕਰ ਜਾਂ ਪ੍ਰੋਫੈਸਰ ਜਾਂ ਦੂਜੇ ਨੇ, ਉਹ ਇਹਦੇ ਤੇ ਕਿਵੇਂ ਰਿਐਕਟ ਕਰਦੇ ਨੇ। ਔਰ BBC ਨੇ ਇਸ ਦੇ ਉੱਤੇ ਇੱਕ ਸਟੋਰੀ ਵੀ ਜਿਹੜਾ ਉਹਦੀ ਹੈਡਲਾਈਨ ਹੀ ਇਹ ਦਿੱਤਾ ਉਹਨਾਂ ਨੇ ਕਿ ਸਾਊਦੀ ਅਰੇਬੀਆ ਤੇ ਪਾਕਿਸਤਾਨ ਦੇ ਵਿੱਚ ਜਿਹੜਾ ਇਹ ਡਿਫੈਂਸ ਐਗਰੀਮੈਂਟ ਹੋਇਆ, ਇਹਨੂੰ ਐਕਸਪਰਟ ਕਹਿੰਦੇ ਨੇ ਭਾਰਤ ਲਈ ਵੱਡਾ ਝਟਕਾ। ਔਰ ਇਸ ਦੇ ਉੱਤੇ ਜਿਹੜਾ ਉਹਨਾਂ ਨੇ ਬਹੁਤ ਸਾਰਿਆਂ ਦੇ ਜਿਹੜੇ ਕਮੈਂਟ ਦਿੱਤੇ ਨੇ, ਮੈਂ ਉਹਦੇ 'ਚੋਂ ਚੀਦਾ ਕੁਛ ਪਿਕ ਕੀਤੇ ਨੇ ਕਿ ਵੀ ਇਹ ਜਿਹੜਾ ਸਮਝੌਤਾ ਹੈ ਇਸ ਨੂੰ ਕਿਵੇਂ ਐਕਸਪਰਟਸ ਨੇ ਦੇਖਿਆ। ਔਰ ਪਹਿਲਾ ਉਹਨਾਂ ਨੇ ਰਿਐਕਸ਼ਨ ਦਿੱਤਾ ਹੈ ਕਿ ਸਾਊਦੀ ਅਰਬ ਦੇ ਵਿੱਚ ਭਾਰਤ ਦਾ ਐਂਬੈਸਡਰ ਰਹੇ ਨੇ ਤਲਮੀਜ਼ ਅਹਿਮਦ। ਉਹਨਾਂ ਨੂੰ ਪੁੱਛਿਆ ਗਿਆ ਕਿ ਵੀ ਇਹ ਕੀ ਭਾਰਤ ਦੇ ਲਈ ਇਹ ਕੀ ਹੈ। ਉਹਨਾਂ ਨੇ ਕਿਹਾ ਕਿ ਫਿਲਹਾਲ ਤਾਂ ਨਹੀਂ ਲੱਗਦਾ, ਪਰ ਇਹ ਹੈ ਭਾਰਤ ਲਈ ਬਹੁਤ ਵੱਡਾ ਝਟਕਾ, ਕਿਉਂਕਿ ਲੌਂਗ ਟਰਮ ਜਦੋਂ ਅਸੀਂ ਦੇਖਾਂਗੇ ਤਾਂ ਇਹ ਕਿਸੇ ਵੀ ਲਿਹਾਜ਼ ਨਾਲ ਭਾਰਤ ਲਈ ਠੀਕ ਨਹੀਂ ਹੋਇਆ। ਉਹ ਕਹਿੰਦੇ ਨੇ ਕਿ ਵੀ ਪਾਕਿਸਤਾਨ ਵੈਸਟ ਏਸ਼ੀਆ ਦੇ ਵਿੱਚ ਪ੍ਰਸੰਗਕ ਹੋ ਗਿਆ। ਪ੍ਰਸੰਗਕ ਹੁੰਦਾ ਰੈਲੇਵੈਂਟ ਹੋ ਗਿਆ, ਵੀ ਜਿਹੜਾ ਭਾਰਤ ਦਾ ਰੁਤਬਾ ਸੀ ਜਾਂ ਭਾਰਤ ਆਪਣਾ ਵਧਾ ਰਿਹਾ ਸੀ ਉਹ ਬਿਲਕੁਲ ਬਾਹਰ ਹੋ ਗਿਆ। ਜਿਹੜਾ ਉਹ ਪਾਕਿਸਤਾਨ ਰੈਲੇਵੈਂਟ ਹੋ ਗਿਆ, ਭਾਰਤ ਕਿਤੇ ਵੀ ਨਹੀਂ ਦਿਸ ਰਿਹਾ। ਖਾੜੀ ਦੇ ਜਿਹੜੇ ਦੇਸ਼ ਨੇ ਜਿਹੜੇ ਮਿਡਲ ਈਸਟ ਦੇ, ਉਹ ਆਪਣੀ ਸੁਰੱਖਿਆ ਲਈ ਪਾਕਿਸਤਾਨ, ਤੁਰਕੀ ਤੇ ਚੀਨ ਇਹਦੇ ਵੱਲ ਦੇਖ ਰਹੇ ਨੇ। ਤਿੰਨੋਂ ਮੁਲਕ ਇਸ ਇਲਾਕੇ ਦੇ ਵਿੱਚ ਅਹਿਮ ਹੋ ਗਏ ਨੇ। ਔਰ ਆਪਰੇਸ਼ਨ ਸੰਦੂਰ ਦੇ ਦੌਰਾਨ ਵੀ ਤਿੰਨੋਂ ਦੇਸ਼ ਜਿਹੜੇ ਨੇ ਉਹ ਭਾਰਤ ਦੇ ਖਿਲਾਫ ਗੋਲਬੰਦ ਸੀ। ਇਸ ਲਈ ਭਾਰਤ ਲਈ ਇੱਕ ਹੋਰ ਝਟਕਾ ਹੈ ਕਿ ਸਾਊਦੀ ਅਰੇਬੀਆ ਜਿਹੜਾ ਉਹ ਸਿੱਧਾ ਪਾਕਿਸਤਾਨ ਦੇ ਨਾਲ ਅਲਾਇੰਸ 'ਚ ਆ ਗਿਆ। ਹੁਣ ਜੀਓ ਪੋਲੀਟਿਕਸ ਦੇ ਉੱਤੇ ਮਾਈਕਲ ਕੁਗਲਮੈਨ ਜਿਹੜਾ ਸਾਊਥ ਏਸ਼ੀਆ ਦਾ ਐਕਸਪਰਟ ਹੈ, ਪ੍ਰੋ ਇੰਡੀਆ ਮੋਸਟਲੀ, ਉਹਦਾ ਕਹਿਣਾ ਹੈ ਕਿ ਪਾਕਿਸਤਾਨ ਨੇ ਨਾ ਸਿਰਫ ਇੱਕ ਨਵਾਂ ਸਮਝੌਤਾ ਕੀਤਾ ਰੱਖਿਆ ਦਾ, ਪਰ ਉਸ ਦੇਸ਼ ਨਾਲ ਉਹਨੇ ਸਮਝੌਤਾ ਕੀਤਾ ਜਿਹੜਾ ਭਾਰਤ ਦਾ ਵੀ ਸਾਂਝੀਦਾਰ ਹੈ ਟ੍ਰੇਡ ਦੇ ਵਿੱਚ। ਔਰ ਇਹ ਸਮਝੌਤਾ ਇਹਦੇ ਨਾਲ ਜਿਹੜਾ ਇਹ ਤਾਂ ਠੀਕ ਹੈ ਵੀ ਭਾਰਤ ਨੂੰ ਕੋਈ ਸਾਊਦੀ ਅਰੇਬੀਆ ਰੋਕ ਨਹੀਂ ਸਕਦਾ ਵੀ ਪਾਕਿਸਤਾਨ ਤੇ ਹਮਲਾ ਨਾ ਕਰੇ, ਲੇਕਿਨ ਤਿੰਨ ਅਹਿਮ ਤਾਕਤਾਂ ਜਿਨ੍ਹਾਂ ਦੇ ਵਿੱਚ ਚੀਨ, ਤੁਰਕੀ ਤੇ ਪਾਕਿਸਤਾਨ ਉਹ ਇਕੱਠੇ ਹੋ ਗਏ ਨੇ। ਔਰ ਪਾਕਿਸਤਾਨ ਇਸ ਵੇਲੇ ਬੈਸਟ ਸਿਚੁਏਸ਼ਨ ਦੇ ਵਿੱਚ ਹੈ। ਇਹ ਜਿਹੜਾ ਮਾਈਕਲ ਕੁਗਲਮੈਨ ਦਾ ਇਸ ਦੇ ਉੱਤੇ ਰਿਐਕਸ਼ਨ ਹੈ। ਔਰ ਫਿਰ ਕਮਲ ਸਿੱਬਲ ਜਿਹੜਾ ਕਾਂਗਰਸ ਦਾ ਵੀ ਵੱਡਾ ਲੀਡਰ ਹੈ, ਸੁਪਰੀਮ ਕੋਰਟ ਦਾ ਵੱਡਾ ਵਕੀਲ ਹੈ, ਔਰ ਅਕਸਰ ਇਸ ਦੇ ਉੱਤੇ ਉਹਦੇ ਜਿਹੜਾ ਉਹ ਬੜੇ ਸੈਂਸੀਬਲ ਕਮੈਂਟ ਹੁੰਦੇ ਨੇ। ਉਹ ਕਹਿੰਦਾ ਵੀ ਇਸ ਸਮਝੌਤੇ ਦਾ ਮਤਲਬ ਹੈ ਕਿ ਸਾਊਦੀ ਅਰੇਬੀਆ ਦਾ ਫੰਡ ਪਾਕਿਸਤਾਨ ਦੀ ਫੌਜ ਨੂੰ ਹੋਰ ਮਜ਼ਬੂਤ ਕਰਨ ਲਈ ਇਸਤੇਮਾਲ ਹੋਏਗਾ। ਔਰ ਪਾਕਿਸਤਾਨ ਇਜ਼ਰਾਈਲ ਦੇ ਖਿਲਾਫ ਖੁੱਲ੍ਹ ਕੇ ਅਰਬ ਦੇਸ਼ਾਂ ਨੂੰ ਆਪਣੇ ਨਿਊਕਲੀਅਰ ਅੰਬਰੇਲੇ ਥੱਲੇ ਆਉਣ ਦੀ ਜਿਹੜੀ ਹੈ ਉਹ ਗੱਲ ਕਰ ਰਿਹਾ। ਬੇਸ਼ੱਕ ਪਾਕਿਸਤਾਨ ਤੇ ਸਾਊਦੀ ਅਰੇਬੀਆ ਦੀ ਜਿਹੜੀ ਸਾਂਝੇਦਾਰੀ ਹੈ ਉਹ ਕੋਈ ਨਵੀਂ ਗੱਲ ਨਹੀਂ ਹੈ, ਲੇਕਿਨ ਇਹ ਜਿਹੜੀ ਸਾਂਝੇਦਾਰੀ ਜਿਸ ਲੈਵਲ ਦਾ ਪੈਕਟ ਹੋਇਆ ਹੈ ਇਹ ਭਾਰਤ ਦੇ ਲਈ ਪਰੇਸ਼ਾਨੀ ਦਾ
ਵੱਡਾ ਕਾਰਨ ਬਣੇਗਾ। ਹੁਣ ਇਹ ਕਮਲ ਸਿੱਬਲ ਦਾ ਹੈ। ਅੱਛਾ। ਫਿਰ ਡੈਲਾਵੇਅਰ ਯੂਨੀਵਰਸਿਟੀ ਦੇ ਵਿੱਚ ਇੰਟਰਨੈਸ਼ਨਲ ਸਟੱਡੀਜ਼ ਦੇ ਮਾਹਰ ਪ੍ਰੋਫੈਸਰ ਨੇ ਮੁਕਤਦਰ ਖਾਨ, ਇਹ ਕਈ ਵਾਰੀ ਟੀਵੀ ਚੈਨਲਸ ਤੇ ਵੀ ਆਉਂਦੇ ਨੇ, ਉਹਨਾਂ ਨੇ ਕਿਹਾ ਕਿ ਪਾਕਿਸਤਾਨ ਤੇ ਭਾਰਤ ਜੇ ਹਮਲਾ ਕਰੇਗਾ, ਬੇਸ਼ੱਕ ਸਾਊਦੀ ਅਰੇਬੀਆ ਆਪਣੀ ਫੌਜ ਨਾ ਭੇਜੇ ਲੇਕਿਨ ਉਹਦੇ ਕੋਲ ਪੈਸਾ ਹੈ। ਸਾਊਦੀ ਅਰੇਬੀਆ ਪਾਕਿਸਤਾਨ ਦੀ ਫੌਜ ਨੂੰ ਮਜ਼ਬੂਤ ਕਰਨ ਲਈ ਆਰਥਿਕ ਮਦਦ ਕਰੇਗਾ। ਸਾਊਦੀਆਂ ਦੇ ਕੋਲ ਅਮਰੀਕਾ ਦੀ ਤਕਨੀਕ ਵੀ ਹੈ ਔਰ ਇਹ ਪਾਕਿਸਤਾਨ ਨੂੰ ਵੀ ਮੁਹੱਈਆ ਕਰਾਏਗਾ। ਪਾਕਿਸਤਾਨ ਦੀ ਫੌਜ ਲਈ ਇਹ ਬਹੁਤ ਵੱਡੀ ਗੱਲ ਹੋਈ ਹੈ ਔਰ ਭਾਰਤ ਦੇ ਲਈ ਇਹ ਬਹੁਤ ਵੱਡਾ ਝਟਕਾ ਹੈ। ਫਿਰ ਮੁਕੱਦਰ ਖਾਨ ਅੱਗੇ ਕਹਿੰਦੇ ਨੇ ਵੀ ਇਹ ਸਾਊਦੀ ਅਰੇਬੀਆ ਨੇ ਸਮਝੌਤਾ ਕਿਉਂ ਕੀਤਾ, ਇਹ ਸਵਾਲ ਉੱਠ ਰਿਹਾ ਹੈ। ਉਹਨਾਂ ਨੇ ਕਿਹਾ ਵੀ ਇਸ ਦਾ ਬਿਲਕੁਲ ਸਿੰਪਲ ਜਵਾਬ ਇਹ ਹੈ ਕਿ ਜਿਹੜੇ ਖਾੜੀ ਦੇ ਮੁਲਕ ਨੇ ਉਹਨਾਂ ਦਾ ਅਮਰੀਕਾ ਤੋਂ ਭਰੋਸਾ ਖਤਮ ਹੋ ਗਿਆ। ਆਪਰੇਸ਼ਨ ਸੰਦੂਰ ਦੇ ਦੌਰਾਨ ਪਾਕਿਸਤਾਨ ਨੇ ਭਾਰਤ ਦੇ ਹਮਲੇ ਦਾ ਬੜੀ ਮਜ਼ਬੂਤੀ ਨਾਲ ਮੁਕਾਬਲਾ ਕੀਤਾ। ਇਸ ਨਾਲ ਪਾਕਿਸਤਾਨ ਇੱਕ ਅਹਿਮ ਦੇਸ਼ ਬਣ ਕੇ ਉੱਭਰਿਆ। ਹੁਣ ਉਹ ਕਹੀ ਜਾਂਦੇ ਨੇ ਰਾਜਨਾਥ ਔਰ ਮੋਦੀ ਔਰ हमने घुटने टकवा दिए पाकिस्तान के। ਹੁਣ ਇਹ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਵੀ ਕਹਿ ਰਹੇ ਨੇ ਵੀ ਪਾਕਿਸਤਾਨ ਉਹਨਾਂ 4 ਰੋਜ਼ਾ ਉਸ ਟਕਰਾਅ ਤੋਂ ਬਾਅਦ ਪਾਕਿਸਤਾਨ ਇੱਕ ਅਹਿਮ ਮੁਲਕ ਬਣਿਆ ਔਰ ਪਾਕਿਸਤਾਨ ਨੇ ਆਪਣੀ ਵੱਡੀ ਥਾਂ ਬਣਾਈ ਔਰ ਇਸ ਵੇਲੇ ਵੈਸਟ ਏਸ਼ੀਆ ਦੇ ਵਿੱਚ ਪਾਕਿਸਤਾਨ ਇੱਕ ਰੈਲੇਵੈਂਟ ਫੋਰਸ ਦੇ ਤੌਰ ਤੇ ਉੱਭਰਿਆ। ਦੂਸਰੇ ਪਾਸੇ ਮੁਕੱਦਰ ਖਾਨ ਕਹਿ ਰਹੇ ਨੇ ਕਿ ਭਾਰਤ ਕਿਤੇ ਨੇੜੇ ਤੇੜੇ ਵੀ ਇਹ ਸਾਰੀ ਤਾਕਤ ਦੇ ਜਿਹੜੇ ਸਮੀਕਰਨ ਬਣ ਰਹੇ ਨੇ ਉਸ ਦੇ ਨੇੜੇ ਵੀ ਨਹੀਂ। ਹੁਣ ਬ੍ਰਹਮ ਚਲਾਨੀ ਦਾ ਇੱਕ ਵੱਡਾ ਥਿੰਕ ਟੈਂਕ ਹੈ ਦਿੱਲੀ ਦੇ ਵਿੱਚ। ਇਹ ਹਮੇਸ਼ਾ ਚੀਨ ਦੇ ਖਿਲਾਫ ਵੀ ਭਾਰਤ ਨੂੰ, ਔਰ ਬਹੁਤਿਆਂ ਨੂੰ ਸ਼ਾਇਦ ਪਤਾ ਨਾ ਹੋਏ ਕਿ ਇਹ ਬ੍ਰਹਮ ਚਲਾਨੀ ਉਹੀ ਹੈ ਜਿਹੜਾ ਐਸੋਸੀਏਟਡ ਪ੍ਰੈਸ ਦਾ ਰਿਪੋਰਟਰ ਸੀ ਜੂਨ 84 ਦੇ ਘੱਲੂਘਾਰੇ ਵੇਲੇ, ਇਹੀ ਉੱਥੇ ਰਹਿ ਗਿਆ ਸੀ ਔਰ ਇਹਦੀ ਰਿਪੋਰਟਿੰਗ ਐਸੋਸੀਏਟਡ ਪ੍ਰੈਸ ਦੇ ਬੇਸ ਨੇ ਇਹ ਸਾਹਮਣੇ, ਇਹ ਸਾਊਥ ਇੰਡੀਆ ਦਾ ਹੈ, ਇਹ ਲਿਆਂਦਾ ਸੀ ਸਾਹਮਣੇ ਕਿ ਕਿਵੇਂ ਜ਼ੁਲਮ ਭਾਰਤੀ ਫੌਜ ਨੇ ਕੀਤੇ, ਕਿਵੇਂ ਪੁਆਇੰਟ ਬਲੈਂਕ ਰੇਂਜ ਤੇ ਮਾਰਿਆ ਇਹਨੇ, ਜਿਹੜੀਆਂ ਉਹ ਡੈੱਡ ਬਾਡੀਜ਼ ਦੇਖੀਆਂ ਔਰ ਉਹਦੇ ਉੱਤੇ ਟਾਡਾ ਲਾਤਾ ਸੀ ਇੰਡੀਆ ਨੇ ਔਰ ਉਹਨੂੰ ਉਸ ਸਾਲ ਦਾ ਐਸੋਸੀਏਟਡ ਪ੍ਰੈਸ ਦਾ ਬੈਸਟ ਰਿਪੋਰਟਰ ਦਾ ਅਵਾਰਡ ਮਿਲਿਆ ਸੀ। ਲੇਕਿਨ ਇਹਨੇ ਪੂਰਾ ਯੂ ਟਰਨ ਮਾਰਿਆ, ਹੁਣ ਪੂਰਾ ਐਂਟੀ ਪਾਕਿਸਤਾਨ, ਐਂਟੀ ਚਾਈਨਾ। ਔਰ ਦੂਜਾ ਹੁਣ ਬ੍ਰਹਮ ਚਲਾਨੀ ਦਾ ਰਿਐਕਸ਼ਨ ਇਹਦੇ ਤੇ ਦਿਲਚਸਪ ਹੈ। ਉਹਨੇ ਕਿਹਾ ਕਿ ਪ੍ਰਾਈਮ ਮਿਨਿਸਟਰ ਮੋਦੀ ਸਾਊਦੀਆਂ ਨੂੰ ਰਿਝਾਉਣ ਤੇ ਲੱਗੇ ਰਹੇ ਲੇਕਿਨ ਉਹਦਾ ਫਾਇਦਾ ਕੋਈ ਨਹੀਂ ਹੋਇਆ। ਉਹਨਾਂ ਨੇ ਕਿਹਾ ਕਿ ਵੀ ਕਈ ਸਾਲ ਲੱਗ ਗਏ, ਮੋਦੀ ਬਾਰ-ਬਾਰ ਸਾਊਦੀ ਅਰਬ ਜਾ ਕੇ ਉਹਨਾਂ ਨੂੰ ਅਰਬੀ ਵੀ ਵਿੱਚ ਮਾਰਦਾ ਸੀ, ਖੁਸ਼ ਕਰਨ ਦੀ ਕੋਸ਼ਿਸ਼ ਕਰਦਾ ਸੀ। ਉਹ ਸਮਝਦਾ ਸੀ ਕਿ ਵੀ ਜਿਹੜਾ ਇਹ ਰਣਨੀਤਿਕ ਸਾਂਝੇਦਾਰੀ ਹੋਏਗੀ। ਲੇਕਿਨ ਕਈ ਦੌਰੇ ਮੋਦੀ ਨੇ ਕੀਤੇ, ਹੁਣੇ ਹੀ ਅਪ੍ਰੈਲ 'ਚ ਵੀ ਗਏ ਤੇ ਮੋਦੀ ਦੇ ਜਨਮ ਦਿਨ 'ਤੇ ਸਾਊਦੀ ਕਰਾਊਨ ਪ੍ਰਿੰਸ ਨੇ ਬਹੁਤ ਬੁਰਾ ਸਰਪ੍ਰਾਈਜ਼ ਦਿੱਤਾ ਮੋਦੀ, ਕਿਉਂਕਿ ਉੱਦਾਂ ਨਹੀਂ 75 ਸਾਲ ਦਾ ਮੋਦੀ ਹੋਇਆ ਜਿੱਦਣ ਇਹਨਾਂ ਦਾ ਸਮਝੌਤਾ ਹੋਇਆ। ਇਹ ਬ੍ਰਹਮ ਚਲਾਨੀ ਕਹਿ ਰਿਹਾ ਕਿ ਵੀ ਮੋਦੀ ਦੇ ਜਨਮ ਦਿਨ 'ਤੇ ਸਾਊਦੀ ਅਰੇਬੀਆ ਨੇ ਬਹੁਤ ਬੁਰਾ ਸਰਪ੍ਰਾਈਜ਼ ਦਿੱਤਾ ਔਰ ਹੁਣ ਜਿਹੜੇ ਨੇ ਦੋਨੋਂ ਹੀ ਸਾਊਦੀ ਅਰਬ ਔਰ ਪਾਕਿਸਤਾਨ ਜਿਹੜੇ ਨੇ ਇੱਕ ਦੂਜੇ ਦੇ ਨਾਲ ਖਲੋਣਗੇ ਔਰ ਇਸ ਦੇ ਉੱਤੇ ਜਿਹੜਾ ਈਵਨ ਹਾਲਾਂ ਹੈ ਤਾਂ ਇਹ ਸ਼ੱਕੀ ਜਿਹਾ ਹੀ ਹੁਸੈਨ ਹੱਕਾਨੀ, ਇਹ ਪਾਕਿਸਤਾਨ ਦਾ ਐਂਬੈਸਡਰ ਹੈ ਅਮਰੀਕਾ 'ਚ, ਬਾਅਦ 'ਚ ਇਹਦੇ 'ਤੇ ਜਿਹੜਾ ਉਹ ਉੱਥੇ ਕੇਸ ਕੂਸ ਬਣੇ ਸੋ ਲੇਕਿਨ ਇਹਨੂੰ ਵੀ ਜਿਹੜਾ ਇਹ ਲੈ ਆਉਂਦੇ ਨੇ ਰਿਐਕਸ਼ਨ ਲੈਣ ਲਈ। ਇਹਦੇ 'ਤੇ ਹੱਕਾਨੀ ਨੇ ਕਿਹਾ ਕਿ ਪੋਸੀਬਲ ਹੈ ਕਿ ਪਾਕਿਸਤਾਨ ਹੁਣ ਸਾਊਦੀ ਅਰਬ ਦੇ ਪੈਸੇ ਨਾਲ ਅਮਰੀਕੀ ਹਥਿਆਰ ਖਰੀਦਣ ਦੇ ਕਾਬਲ ਹੋਇਆ ਤੇ ਉਹਦੀ ਇਹ ਜ਼ਰੂਰਤ ਵੀ ਹੈ। ਸੋ ਇਹ ਦੋਨਾਂ ਨੂੰ ਖੁਸ਼ ਕਰਤਾ ਉਹਨਾਂ ਨੇ। ਵਿੱਚ ਇਹ ਹੈ ਜਿਹੜੇ ਦਲਾਲ ਕਿਸਮ ਦੇ ਲੋਕ ਹੁੰਦੇ ਨੇ ਔਰ ਇਸ ਤੋਂ ਇਲਾਵਾ ਵੀ ਉਹਨਾਂ ਦੇ ਹੋਰ ਵੀ ਜਿਹੜੇ ਇੱਕ ਉਹਨਾਂ ਨੇ ਰਿਐਕਸ਼ਨ ਲਿਆ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਹੁਣ ਭਾਵੇਂ ਭਾਰਤ ਦੇ ਚੰਗੇ ਸੰਬੰਧ ਨੇ ਸਾਊਦੀ ਅਰੇਬੀਆ ਦੇ ਨਾਲ ਪਰ ਉਹ ਵਪਾਰਕ ਹੀ ਨੇ ਔਰ ਹੁਣ ਜਿਹੜੀ ਇਹਨਾਂ ਦੀ ਇਹ ਟ੍ਰੀਟੀ ਹੈ ਆਪਸ ਦੇ ਵਿੱਚ, ਇਹਦੇ ਨਾਲ ਜਿਹੜਾ ਭਾਰਤ ਦੀ ਪੋਜੀਸ਼ਨ ਵੀਕ ਹੋਏਗੀ ਔਰ ਵੈਸੇ ਤਾਂ ਯਮਨ ਦੇ ਨਾਲ ਲੱਗਦੀ ਸਰਹੱਦ 'ਤੇ ਹੁਣ ਵੀ ਪਾਕਿਸਤਾਨ ਦੀ ਫੌਜ ਹੈ ਪਰ ਇਸ ਸਾਰੇ ਦੇ ਨਾਲ ਜਿਹੜਾ ਪਾਕਿਸਤਾਨ ਦਾ ਜਿਹੜਾ ਰੁਤਬਾ ਉਹ ਬਹੁਤ ਉੱਚਾ ਗਿਆ ਔਰ ਇਸੇ ਤੇ ਹੀ ਰਾਇਟਰਸ ਨੇ ਵੀ ਸਾਊਦੀ ਅਰੇਬੀਆ ਦੇ ਇੱਕ ਆਫੀਸ਼ੀਅਲ ਨੂੰ ਕੋਟ ਕੀਤਾ ਵਿਦਆਊਟ ਨੇਮਿੰਗ ਕਿ ਵੀ ਇਹ ਲੰਬੀ ਗੱਲਬਾਤ ਇਸ ਸਮਝੌਤੇ ਦੇ ਲਈ ਚੱਲ ਰਹੀ ਸੀ, ਇਹ ਕਿਸੇ ਇੱਕ ਖਾਸ ਘਟਨਾ ਕਰਕੇ ਨਹੀਂ ਹੋਈ। ਚਲੋ ਉਹ ਤਾਂ ਉਹਦੇ 'ਤੇ ਜਿਹੜਾ ਮਿੱਟੀ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਲੇਕਿਨ ਜ਼ਾਹਰ ਹੈ ਕਿ ਵੀ ਇਹ ਸਮਝੌਤਾ ਬੇਸ਼ੱਕ ਗੱਲਬਾਤ ਚੱਲ ਰਹੀ ਹੋਏਗੀ ਲੇਕਿਨ ਜਿਹੜਾ ਪ੍ਰੈਸਿਪੀਟੇਟਿੰਗ ਫੈਕਟਰ ਬਣਿਆ ਉਹ ਇਜ਼ਰਾਈਲ ਦਾ ਕਤਰ 'ਤੇ ਹਮਲਾ ਹੈ ਔਰ ਇਹਨਾਂ ਨੂੰ ਮੁਲਕਾਂ ਨੂੰ ਲੱਗਾ ਕਿ ਵੀ ਵੈਸੇ ਤਾਂ ਸਾਡੀ ਇਕੋਨਮੀ ਮਿਲਾ ਕੇ ਅਸੀਂ $6 ਟ੍ਰਿਲੀਅਨ ਦੀ ਜਿਹੜੀ ਹੈ ਉਹ ਖੜੀ ਕਰ ਦਈਏ ਭਾਵੇਂ
ਲੇਕਿਨ ਇਨ ਦਾ ਐਂਡ ਆਫ ਦਾ ਡੇ ਸਾਡੇ ਲਈ ਪਾਕਿਸਤਾਨ ਹੀ ਇੱਕ ਸੁਰੱਖਿਆ ਛਤਰੀ ਹੈ। ਪਾਕਿਸਤਾਨ ਦਾ ਨਿਊਕਲੀਅਰ ਅੰਬਰੇਲਾ ਹੀ ਇਜ਼ਰਾਈਲ ਨੂੰ ਡੈਟਲ ਕਰ ਸਕਦਾ ਹੈ ਔਰ ਇਹ ਅਸੀਂ ਸਮਝਦੇ ਹਾਂ ਕਿ ਬਹੁਤ ਵੱਡੀ ਡਿਵੈਲਪਮੈਂਟ ਹੋਈ ਹੈ। ਇਹਦੇ ਨਾਲ ਜਿਹੜੇ ਸਿਆਸੀ ਸਮੀਕਰਨ ਨੇ ਉਹ ਕਾਫੀ ਬਦਲਣਗੇ ਆਉਣ ਵਾਲੇ ਪੀਰੀਅਡ 'ਚ ਔਰ ਇਹ ਸਿੱਖ ਫੈਕਟਰ ਤੋਂ ਪਾਕਿਸਤਾਨ ਦਾ ਮਜ਼ਬੂਤ ਹੋਣਾ, ਪਾਕਿਸਤਾਨ ਦਾ ਰੁਤਬਾ ਵਧਣਾ, ਪਾਕਿਸਤਾਨ ਦੀ ਅਹਿਮੀਅਤ ਦਾ ਵਧਣਾ ਸਾਡੇ ਲਈ ਇਹ ਖੁਸ਼ੀ ਦਾ ਕਾਰਨ ਹੈ ਔਰ ਅਸੀਂ ਇੱਕ ਸੈਲੀਬ੍ਰੇਟਰੀ ਮੂਡ ਦੇ ਵਿੱਚ ਇਸ ਨੂੰ ਦੇਖਦੇ ਹਾਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੈਲੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।